ਤੋੜਦੇ ਆ। ਜਿਊਲਰੀ ਦੀਆਂ ਜਿਹੜੀਆਂ ਮੋਹਰੇ ਲੱਗੀਆਂ ਹੁੰਦੀਆਂ ਆ, ਸ਼ੀਸ਼ੇ ਹੁੰਦੇ ਆ, ਉਹ 'ਚੋਂ ਤਕਰੀਬਨ $15,000 ਦੀ ਜਿਹੜੀ ਜਿਊਲਰੀ ਆ ਉਹ ਚੋਰੀ ਕਰਕੇ ਉੱਥੋਂ ਜਿਹੜਾ ਭੱਜ ਜਾਂਦੇ ਆ। ਜੇ ਅੰਦਰ ਤੁਸੀਂ ਦੇਖੋਗੇ ਤਾਂ ਉਹਦੇ ਵਿੱਚ ਜਿਊਲਰੀ ਨਹੀਂ ਹੈਗੀ। ਹੁਣ ਉੱਥੇ ਉਹਨਾਂ ਨੇ ਖਾਲੀ ਰੱਖੀਆਂ। ਓਬਵੀਅਸਲੀ ਚਲੋ ਜਿਊਲਰੀ ਵਾਲੇ ਇੱਕ ਬੜਾ ਵੱਡਾ ਝਟਕਾ ਆ, ਟਰੋਮਾ ਆ। ਗਨ ਦੀ ਵੀ ਵਰਤੋਂ ਹੋ ਰਹੀ ਆ, ਆਉਂਦੇ ਆ 4-5 ਜਾਣੇ। ਇਹ ਇਕੱਲਾ ਹੁਣ ਸਟੋਰਾਂ ਗੈਸ ਸਟੇਸ਼ਨਾਂ ਤੱਕ ਨਹੀਂ ਹੈ, ਵੱਡੇ ਸਟੋਰਾਂ ਨੌਰਸਟੋਮ ਜਾਂ ਮੇਸੀਜ਼, ਆਹ ਦੇਖੋ ਹੁਣ ਇੱਦਾਂ ਦਾ ਛੋਟਾ ਸਟੋਰ ਹੈ ਜਿਊਲਰੀ ਦਾ, 15,000 ਦਾ ਸਮਾਨ ਲੱਗਾ। ਇੰਨਾ ਕੁ ਸਮਾਨ ਅਗਲਿਆਂ ਨੇ ਰੱਖਿਆ ਹੁੰਦਾ ਹੈ ਨਾ। ਕੀ ਇਹ ਸਾਰਾ ਭਾਰ ਲਾ ਇਨਫੋਰਸਮੈਂਟ ਤੋਂ ਚੱਕ ਕੇ ਇਹਨਾਂ ਜਿਹੜੇ ਬਿਜ਼ਨਸਿਸ ਦੇ EMPLOYEES ਤੇ ਉਹਨਾਂ ਦੇ ਓਨਰਸ ਦੇ ਉੱਤੇ ਪਾਉਣਾ ਹੈ? ਸਾਰਿਆਂ ਨੂੰ ਬੇਨਤੀ ਹੈ ਭਾਈ, ਬਹੁਤ ਅਲਰਟ ਰਹੋ। ਹੁਣੇ ਤੁਹਾਡੇ ਸ਼ਹਿਰਾਂ ਤੱਕ ਪਹੁੰਚ ਗਏ ਆ, ਜਿਹੜਾ ਮਰਜ਼ੀ ਸ਼ਹਿਰ ਹੋਵੇ। ਐਗਜ਼ਾਮਪਲ ਬਿਲਕੁਲ ਤੁਹਾਡੇ ਸਾਹਮਣੇ ਆ। ਕੈਲੀਫੋਰਨੀਆ ਨੂੰ ਕੈਲੀਫੋਰਨੀਆ ਰਹਿਣ ਦੀ ਹੈ, ਕ੍ਰਾਈਮ ਫੋਰ ਦੀਆਂ ਜਿਹੜਾ ਆ ਉਹ ਨਾ ਬਣ ਜਾਵੇ। ਸਤਿ ਸ਼੍ਰੀ ਅਕਾਲ। ਪੰਜਾਬੀ ਰੇਡੀਓ USA ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਜੀ ਆਇਆਂ ਨੂੰ ਆਖਦੇ ਹਾਂ ਪੰਜਾਬੀ TV USA ਦੇ ਉੱਤੇ। ਅੱਜ ਅਸੀਂ ਇਸ ਟਾਈਮ ਪਹੁੰਚੇ ਹੋਏ ਹਾਂ ਫਰੈਜ਼ਨੋ ਦੀ ਉਸ ਲੋਕੇਸ਼ਨ ਦੇ ਉੱਤੇ ਜਿੱਥੇ ਰੀਸੈਂਟਲੀ ਇੱਕ ਹੋਰ ਸਮੈਸ਼ ਐਂਡ ਗ੍ਰੈਬ ਹੋਇਆ ਆ। ਇਸ ਵਾਰ ਸਮੈਸ਼ ਐਂਡ ਗ੍ਰੈਬ ਦਾ ਜਿਹੜਾ ਸ਼ਿਕਾਰ ਆ ਉਹ ਮੇਰੇ ਪਿੱਛੇ ਇਹ ਜਿਹੜਾ ਲੂਇਸ ਡਾਇਮੰਡ ਕਾਰਪ ਜਿਊਲਰੀ ਸ਼ਾਪ ਜਿਹੜੀ ਉਹ ਬਣੀ ਆ। ਇੱਕ ਬਹੁਤ ਹੀ ਐਫਲੂਐਂਟ ਇਲਾਕਾ, ਜਿਹੜਾ ਕਹਿ ਸਕਦੇ ਵੀ ਬੜਾ ਵਧੀਆ ਪੌਸ਼ ਇਲਾਕਾ ਆ। ਇੱਥੇ ਵੀ ਇਹ ਘਟਨਾਵਾਂ ਵਾਪਰ ਰਹੀਆਂ। ਹਰਜੋਤ ਸਿੰਘ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ। ਸਤਿ ਸ਼੍ਰੀ ਅਕਾਲ, ਧੰਨਵਾਦ। ਸੋ ਸਰੋਤਿਆਂ ਨੂੰ ਦੱਸਦੇ ਜਾਈਏ, ਆਪਾਂ ਬਹੁਤ ਵਾਰ ਡਿਸਕਸ ਕੀਤਾ ਪੰਜਾਬੀ ਰੇਡੀਓ USA ਦੇ ਉੱਤੇ ਵੀ ਸੈਨ ਫਰਾਂਸਿਸਕੋ, ਲਾਸ ਐਂਜਲਸ ਤੇ ਨਿਊਯਾਰਕ ਇੱਥੇ ਸਮੈਸ਼ ਐਂਡ ਗ੍ਰੈਬ ਹੁੰਦੇ ਆ। SB 553 ਬਿੱਲ ਦਾ ਰੌਲਾ ਬਹੁਤ ਪੈ ਰਿਹਾ ਹੈਗਾ। ਆਪਾਂ ਦੇਖਿਆ ਹੀ ਆ ਰੀਟੇਲ ਜਿਹੜੇ ਸਟੋਰਾਂ ਵਾਲੇ ਸੀ, ਗੈਸ ਸਟੇਸ਼ਨਾਂ ਵਾਲੇ ਕਿੰਨਾ ਪ੍ਰੋਟੈਸਟ ਕਰ ਰਹੇ ਆ। ਹੁਣ ਇਹ ਜਿਹੜਾ ਆ ਜਿਊਲਰੀ ਸਟੋਰ ਸੀ, ਇਹ ਫਰਿਜ਼ਨੋ ਦੇ ਵਿੱਚ ਆ। ਸੋ ਬੜਾ ਹੀ ਅਮੀਰ ਏਰੀਆ ਆ ਜਿੱਥੇ ਹੈਗਾ 41 ਅਲੂਬੀਅਲ ਐਵਨਿਊ ਤੇ ਫਰਿਜ਼ਨੋ ਸਟਰੀਟ ਜਿਹੜੀ ਹੈਗੀ ਆ। ਸੋ ਇੱਥੇ ਕੱਲ ਸ਼ਾਮੀ 4 ਵਜੇ ਦੇ ਕਰੀਬ 5 ਜਾਣੇ ਆਏ ਜਿਨ੍ਹਾਂ ਨੇ ਹੁੱਡੀਜ਼ ਪਾਈਆਂ ਹੋਈਆਂ ਸੀਗੀਆਂ ਤੇ ਉਹਨਾਂ ਨੇ ਸਮੈਸ਼ ਐਂਡ ਗ੍ਰੈਬ ਕੀਤਾ। ਜੀ ਬਿਲਕੁਲ। ਇਹਦੇ ਵਿੱਚ ਜਿਹੜੇ ਅਸੀਂ ਇੱਥੇ ਦੇ ਨਜ਼ਦੀਕੀ ਕੁਝ ਬਿਜ਼ਨਸਿਸ ਆ ਉਹਨਾਂ ਕੋਲ ਗਏ, ਉਹਨਾਂ ਨੇ ਜਿਹੜਾ ਉਹ ਸਾਨੂੰ ਦੱਸਿਆ ਤਕਰੀਬਨ 4 ਵਜੇ ਪੂਰੀ ਵਾਰਦਾਤ ਵਾਪਰੀ ਹੈ। ਆਰਮਡ ਰੋਬਰੀ ਵੀ ਜਿਹੜੀ ਉਹ ਨਾਲ ਆ। ਕੁਛ ਜਾਣੇ 4-5 ਜਾਣੇ ਆਉਂਦੇ ਆ, ਗੱਡੀ 'ਚ ਆਉਂਦੇ ਆ, ਇੱਕ ਜਾਣੇ ਨੂੰ ਅੰਦਰ ਘੱਲਦੇ ਆ। ਉਹ ਪੂਰੀ ਰੈਕੀ ਕਰਦਾ ਹੈ, ਦੇਖਦਾ ਹੈ ਕਿੱਦਾਂ ਆ, ਫਿਰ ਸਮਹਾਓ ਮੇ ਵੀ ਇਸ਼ਾਰਾ ਕਰਦਾ ਹੈ, ਫੋਨ ਕਰਦਾ, ਟੈਕਸਟ ਕਰਦਾ, ਪਤਾ ਨਹੀਂ ਕਿੱਦਾਂ। ਪਰ ਉਹ ਬਾਕੀ ਜਾਣੇ ਫਿਰ ਇਕੱਠੇ ਆਉਂਦੇ ਆ, ਤੋੜਦੇ ਆ। ਜਿਊਲਰੀ ਦੀਆਂ ਜਿਹੜੀਆਂ ਮੋਹਰੇ ਲੱਗੀਆਂ ਹੁੰਦੀਆਂ ਆ, ਸ਼ੀਸ਼ੇ ਹੁੰਦੇ ਆ, ਉਹ 'ਚੋਂ ਤਕਰੀਬਨ $15,000 ਦੀ ਜਿਹੜੀ ਜਿਊਲਰੀ ਆ ਉਹ ਚੋਰੀ ਕਰਕੇ ਉੱਥੋਂ ਜਿਹੜਾ ਭੱਜ ਜਾਂਦੇ ਆ। ਸੋ ਇਹ ਇੱਕ ਨਾਰਥਵੁੱਡ ਵਿਲੇਜ ਕਰਕੇ ਜਿਹੜਾ ਇੱਕ ਸਟ੍ਰਿਪ ਮਾਲ ਕਹਿ ਲਓ ਜਾਂ ਮਾਰਕੀਟ ਹੈਗੀ ਆ ਫਰੈਜ਼ਨੋ ਤੇ ਲੂਵੀਅਲ ਦੇ ਕਾਰਨਰ ਦੇ ਉੱਤੇ, ਇਹ ਉੱਥੇ ਘਟਨਾ ਜਿਹੜੀ ਇਹ ਵਾਪਰੀ ਆ। ਸੋ ਕਲੋਵਿਸ ਫਰੈਜ਼ਨੋ ਦੀ ਸਰਹੱਦ ਜਿਹੜੀ ਹੈ ਇਸ 'ਤੇ ਬਿਲਕੁਲ ਇਹ ਪੈਂਦੀ ਆ। ਸੋ ਇਹ ਬੜਾ ਹੀ ਨਵਾਂ ਡਿਵੈਲਪ ਹੋਇਆ ਏਰੀਆ ਆ, ਮਹਿੰਗਾ ਇਲਾਕਾ ਆ, ਪਰ ਉੱਥੇ ਵੀ ਇਹ ਜੇ ਸਾਰਾ ਕੁਝ ਵਾਪਰ ਰਿਹਾ ਤਾਂ ਬੜੀ ਮਾੜੀ ਗੱਲ ਆ। ਨਾਲ ਦੇ ਜਿਹੜੇ ਕੋਈ ਸਟੋਰ ਵਾਲੇ ਆ ਉਹ ਦੱਸ ਰਹੇ ਸੀਗੇ ਵੀ ਸਾਨੂੰ ਫਿਰ ਰਾਤ ਨੂੰ 7:30 ਵਜੇ ਤੱਕ ਉੱਥੇ ਰੱਖਿਆ ਗਿਆ। ਪੁਲਿਸ ਨੇ ਪੁੱਛਗਿੱਛ ਕੀਤੀ ਆ ਤੇ ਇਵੈਂਚੁਅਲੀ ਜਿਹੜਾ ਉਸ ਤੋਂ ਬਾਅਦ 'ਚ ਚਲੇ ਗਏ ਆ। ਕੱਲ੍ਹ ਟੇਪ ਵਗੈਰਾ ਲੱਗੀਆਂ ਸੀ, ਅੱਜ ਉਹ ਤਾਂ ਇੱਥੇ ਨਹੀਂ ਹੈਗੀਆਂ, ਪਰ ਕਾਫੀ ਨੁਕਸਾਨ ਹੋਇਆ। ਲੇਬਰ ਡੇ ਵੀਕਐਂਡ ਵੀ ਆ ਰਿਹਾ ਆ ਤੇ ਉਸ ਤੋਂ ਉਹਦੇ ਕਰਕੇ ਕਾਫੀ ਸਟੋਰ ਜਿਹੜੇ ਬੰਦ ਆ। ਜੇ ਅੰਦਰ ਤੁਸੀਂ ਦੇਖੋਗੇ ਤਾਂ ਉਹਦੇ ਵਿੱਚ ਜਿਊਲਰੀ ਨਹੀਂ ਹੈਗੀ। ਹੁਣ ਉੱਥੇ ਉਹਨਾਂ ਨੇ ਖਾਲੀ ਰੱਖੀਆਂ। ਓਬਵੀਅਸਲੀ ਚਲੋ ਜਿਊਲਰੀ ਵਾਲੇ ਮੇ ਵੀ ਮੋਹਰੇ ਨਹੀਂ ਵੀ ਰੱਖ ਕੇ ਜਾਂਦੇ ਹੋਣਗੇ, ਪਰ ਇਹ ਇੱਕ ਬੜਾ ਵੱਡਾ ਝਟਕਾ ਆ, ਟਰੋਮਾ ਆ। ਗਨ ਦੀ ਵੀ ਵਰਤੋਂ ਹੋ ਰਹੀ ਆ, ਆਉਂਦੇ ਆ 4-5 ਜਾਣੇ। ਇਹਨਾਂ ਦੇ ਹਰਜੋਤ ਸਿੰਘ ਜੀ ਕਹਿ ਸਕਦੇ ਆ ਵੀ ਮਨਸੂਬੇ ਹੁਣ ਬਹੁਤ ਜ਼ਿਆਦਾ ਗਾਂਹ ਤੱਕ ਪਹੁੰਚ ਗਏ ਆ, ਡਰ ਵਗੈਰਾ ਬਹੁਤ ਘੱਟ ਰਹਿ ਗਿਆ। ਸੋ ਆਪਾਂ ਜਿੱਦਾਂ ਡਿਸਕਸ ਕਰਦੇ ਰਹਿੰਦੇ ਆ ਵੀ ਇਕੱਲਾ ਹੁਣ ਸਟੋਰਾਂ ਗੈਸ ਸਟੇਸ਼ਨਾਂ ਤੱਕ ਨਹੀਂ ਹੈ, ਵੱਡੇ ਸਟੋਰਾਂ ਨੌਰਸਟੋਮ ਜਾਂ ਮੇਸੀਜ਼, ਆਹ ਦੇਖੋ ਹੁਣ ਇੱਦਾਂ ਦਾ ਛੋਟਾ ਸਟੋਰ ਹੈ ਜਿਊਲਰੀ ਦਾ, 15,000 ਦਾ ਸਮਾਨ ਲੱਗਾ। ਇੰਨਾ ਕੁ ਸਮਾਨ ਅਗਲਿਆਂ ਨੇ ਰੱਖਿਆ ਹੁੰਦਾ ਹੈ ਨਾ। ਤੇ ਇਹਦਾ ਸਾਡਾ ਜਿਹੜਾ ਮੇਨ ਮਕਸਦ ਤੁਹਾਡੇ ਨਾਲ ਇਹ ਜਿਹੜੀ ਖਬਰ ਸਾਂਝੀ ਕਰਨ ਦਾ ਇਹ ਆ ਵੀ ਹੁਣ ਤੁਸੀਂ ਕੋਈ ਵੀ ਬਚਿਆ ਨਹੀਂ, ਚਾਹੇ ਤੁਹਾਡੇ ਕੋਲ ਬਿਊਟੀ ਸ਼ਾਪ ਆ, ਸਮਾਲ ਆਫਿਸ ਹੈਗਾ ਆ, ਸਟੋਰ ਆ ਤੁਹਾਡੇ ਸਾਹਮਣੇ ਆ, ਕਿਤੇ ਵੀ ਇਹ ਸਾਰਾ ਕੁਝ ਹੋ ਸਕਦਾ ਤੇ ਕਿਸੇ ਵੀ ਸ਼ਹਿਰ ਵਿੱਚ ਹੋ ਸਕਦਾ। ਥੋੜ੍ਹੇ ਦਿਨ ਪਹਿਲਾਂ ਦੀ ਖਬਰ ਆ, ਆਪਾਂ ਆਪਣੇ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ 'ਚ ਵੀ ਸ਼ੇਅਰ ਕੀਤੀ ਸੀ। ਐਂਟੀਲੋਪ ਦਾ ਜਿਹੜਾ ਇਲਾਕਾ, ਉੱਥੇ KFC ਦੇ 버ਗਰ 'ਤੇ ਕੁਛ ਜਾਣੇ ਆਉਂਦੇ ਆ, ਮੰਗ ਕਰਦੇ ਆ ਪੈਸੇ ਦੀ। ਜਦੋਂ ਉਹ ਨਹੀਂ ਦਿੰਦੇ ਉਹ ਕਾਊਂਟਰ ਦੇ ਪਿੱਛੇ ਜਾ ਕੇ ਚਲੇ ਜਾਂਦੇ ਆ, ਗੋਲੀਆਂ ਚਲਾਉਂਦੇ। 3 ਜਾਣਿਆਂ ਦੀ ਗੋਲੀਆਂ ਲੱਗਦੀਆਂ।
ਹੁਣ 버ਗਰ ਵਾਲੀ ਥਾਂ ਤੋਂ ਤਾਂ 버ਗਰ ਹੀ ਮਿਲਨੇ ਆ ਜੀ। ਜਾਂ ਥੋੜੇ ਬਹੁਤਾ ਕੈਸ਼ ਪਿਆ ਹੋਊਗਾ, ਮੋਸਟਲੀ ਕਾਰਡ ਟ੍ਰਾਂਜੈਕਸ਼ਨਸ ਹੁੰਦੀਆਂ ਆ। ਸੋ ਇਹ ਜਿਹੜੇ ਲੁਟੇਰੇ ਆ, ਚੋਰ ਆ, ਇਹਨਾਂ ਨੂੰ ਹੁਣ ਪੂਰੀ ਖੁੱਲ੍ਹ, ਪੂਰੀ ਸ਼ਹਿ ਜਿਹੜੀ ਆ ਉਹ ਮਿਲਦੀ ਜਾ ਰਹੀ ਆ। ਜੇ ਆਉਣ ਵਾਲੇ ਸਮੇਂ 'ਚ ਰੋਕਣ ਦੀ ਗੱਲ ਨੂੰ ਜਿਹੜਾ ਵਿੱਚੋਂ ਕੱਢ ਦੇਣਾ ਜਾਂ ਬਸ ਇਹ ਲੌਗਸ ਦੇ ਉੱਤੇ ਹੀ ਜਿਹੜਾ ਜ਼ੋਰ ਲਾਉਣਾ, ਇਹ ਟ੍ਰੇਨਿੰਗ ਤਾਂ ਠੀਕ ਆ ਵੀ ਜੇ ਤੁਹਾਡੇ ਕੋਈ ਇਦਾਂ ਦੀ ਚੀਜ਼ ਹੋ ਰਹੀ ਹੈ ਤੇ ਤੁਸੀਂ ਕਿੱਦਾਂ ਬਚਣਾ, ਪਰ ਇਹ ਵੀ ਨਾਲ ਚੀਜ਼ਾਂ ਚਾਹੀਦੀਆਂ ਆ ਵੀ ਇਹ ਚੀਜ਼ਾਂ ਰੁਕਣ ਕਿੱਦਾਂ ਹੋਏ। ਉਹ ਟ੍ਰੇਨਿੰਗ ਕਿਹਨੂੰ ਦੇਣੀ ਆ? ਕੀ ਇਹ ਸਾਰਾ ਭਾਰ ਲਾ ਇਨਫੋਰਸਮੈਂਟ ਤੋਂ ਚੱਕ ਕੇ ਇਹਨਾਂ ਜਿਹੜੇ ਬਿਜ਼ਨਸਿਸ ਦੇ EMPLOYEES ਤੇ ਉਹਨਾਂ ਦੇ ਓਨਰਸ ਦੇ ਉੱਤੇ ਪਾਉਣਾ ਹੈ? ਕੀ ਜਿਹੜਾ ਇਸ ਦੇ ਵਿੱਚ ਕੀਤਾ ਜਾ ਰਿਹਾ ਹੈ, ਇਹ ਹੁਣ ਵੱਡੇ ਅਹਿਮ ਸਵਾਲ ਆ। ਇਹਨਾਂ ਦੇ ਉੱਤਰ ਜਿਹੜੇ ਉਹ ਸਾਨੂੰ ਚਾਹੀਦੇ ਨੇ ਤੇ ਆਪਾਂ ਨੂੰ ਇਹ ਮੰਗ ਕਰਨੀ ਚਾਹੀਦੀ ਹੈ ਜਿਹੜੇ ਵੀ ਤੁਹਾਡੇ ਇਲੈਕਟਿਡ ਅਫੀਸ਼ੀਅਲ ਆ, ਚਾਹੇ ਉਹ ਸਿਟੀ ਕਾਉਂਟੀ ਦੇ ਲੈਵਲ ਤੇ ਆ, ਚਾਹੇ ਉਹ ਅਸੈਂਬਲੀ ਦੇ ਲੈਵਲ ਤੇ ਆ, ਚਾਹੇ ਸਟੇਟ ਸੈਨੇਟ ਤੇ ਆ, ਜਾਂ ਜਿਹੜੇ ਮੇਨ ਸੈਨੇਟਰਸ ਨੇ ਜਾਂ ਕਾਂਗਰਸਮੈਨ ਕਾਂਗਰਸਵੂਮਨ ਨੇ, ਉਹਨਾਂ ਸਾਰਿਆਂ ਦੇ ਉੱਤੇ ਦਬਾਅ ਪਾਉਣ ਦੀ ਜ਼ਰੂਰਤ ਆ ਵੀ ਭਾਈ ਇਹ ਜਿਹੜੀਆਂ ਚੀਜ਼ਾਂ ਆ ਇਸ ਦੇ ਵਿੱਚ ਬਚਾਅ ਹੋਵੇ, ਇਹ ਚੀਜ਼ਾਂ ਜਿਹੜੀਆਂ ਉਹ ਰੁਕਣ ਤੇ ਆਪਾਂ ਸਾਰੇ ਜਣੇ ਇੱਕ ਸੇਫ ਵਧੀਆ ਸੁਸਾਇਟੀ ਦੇ ਵਿੱਚ ਰਹੀਏ। ਸੋ ਬਿਲਕੁਲ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਆ, ਦੇਖ ਰਹੇ ਆ, ਸਾਰਿਆਂ ਨੂੰ ਬੇਨਤੀ ਹੈ ਭਾਈ ਬਹੁਤ ਅਲਰਟ ਰਹੋ। ਹੁਣੇ ਤੁਹਾਡੇ ਸ਼ਹਿਰਾਂ ਤੱਕ ਪਹੁੰਚ ਗਏ ਆ, ਜਿਹੜਾ ਮਰਜ਼ੀ ਸ਼ਹਿਰ ਹੋਵੇ। ਐਗਜ਼ਾਮਪਲ ਬਿਲਕੁਲ ਤੁਹਾਡੇ ਸਾਹਮਣੇ ਆ ਤੇ ਪੁਲਿਸ ਇਹਦੀ ਹੁਣ ਇਨਵੈਸਟੀਗੇਸ਼ਨ ਤਾਂ ਕਰ ਰਹੀ ਹੈਗੀ ਆ, ਪਰ ਉਹ ਲੁੱਟਣ ਵਾਲੇ ਤਾਂ ਲੁੱਟ ਕੇ ਲੈ ਗਏ ਹੈਗੇ ਆ। ਲੱਕਲੀ ਕਿਸੇ ਦੇ ਕੋਈ ਸੱਟ ਚੋਟ ਨਹੀਂ ਲੱਗੀ ਹੈ। ਹਾਂ, ਗਨ ਸੀਗੀ, ਚਲਾ ਸਕਦਾ ਸੀ ਜਾਂ ਕੁਝ ਵੀ ਹੋ ਸਕਦਾ ਸੀਗਾ, ਬਚਾਅ ਜਿਹੜਾ ਹੋ ਗਿਆ। ਪਰ ਜਿਨ੍ਹਾਂ ਨੂੰ ਉਸ ਟਰੋਮੇ 'ਚੋਂ ਲੰਘਣਾ ਪੈਣਾ ਆ, ਉਹ ਹੁਣ ਪਤਾ ਨਹੀਂ ਅਗਲੇ EMPLOYEE ਨੇ ਉਹਨੇ ਕੰਮ ਤੇ ਆਉਣਾ ਨਹੀਂ ਆਉਣਾ, ਕਿੱਦਾਂ ਹੋਣਾ। ਦੋਨਾਂ ਦੇ ਲਈ ਮੁਸ਼ਕਿਲ ਆ, EMPLOYER ਦੇ ਲਈ ਵੀ EMPLOYEE ਦੇ ਲਈ ਵੀ, ਕਿੱਥੇ ਜਿਹੜਾ ਇਹ ਗੱਲ ਬਣਨੀ ਹੈ ਫੈਸਲਾ 'ਚ ਹੋਇਆ ਆ। ਜਿਹੜੇ ਗੁਆਂਢੀ ਬਿਜ਼ਨੈਸਸ ਆ ਉਹਨਾਂ ਨਾਲ ਵੀ ਗੱਲਬਾਤ ਕੀਤੀ, ਉਹਨੀ ਸਟੋਰੀ ਸਾਰੀ ਦੱਸਦੀ ਆ, ਪਰ ਉਹ ਕਹਿੰਦੇ ਅਸੀਂ ਟੀਵੀ ਸਾਹਮਣੇ ਨਹੀਂ ਆਉਣਾ। ਸੋ ਡਰ ਦਾ ਮਾਹੌਲ ਵੀ ਹੈਗਾ ਹਨਾ, ਵੀ ਡਰਦੇ ਵੀ ਆ ਵੀ ਪਤਾ ਨਹੀਂ ਕੋਈ ਕੱਲ ਨੂੰ ਹੋਰ ਨਾ ਹੋ ਜਾਏ। ਸੋ ਜਿੰਨੇ ਵੀ ਸਰੋਤੇ ਆ ਪਲੀਜ਼ ਕੇਅਰਫੁਲ ਰਹੋ। ਕੈਲੀਫੋਰਨੀਆ ਦੇ ਵਿੱਚ ਸਾਰੇ ਆਪਣੇ ਜਿੱਥੇ ਵੀ ਤੁਹਾਡੇ ਬਿਜ਼ਨੈਸਸ ਹੈਗੇ, ਕਿਸੇ ਤਰ੍ਹਾਂ ਦਾ ਵੀ ਬਿਜ਼ਨੈਸਸ ਆ, ਇੱਕ ਦੂਜੇ ਨਾਲ ਪੂਰੇ ਗੁਆਂਢੀਆਂ ਨਾਲ ਬਣਾ ਕੇ ਰੱਖੋ ਤਾਂ ਕਿ ਸਾਰੇ ਜਿਹੜੇ ਆ ਉਹ ਅਲਰਟ ਰਹਿਣ। ਪ੍ਰੋਪ 47 ਨੂੰ ਰਿਪੀਲ ਕਰਨ ਦੀਆਂ ਜਦੋਂ ਵੀ ਕਿਤੇ ਗੱਲਾਂ ਆਉਣ ਤਾਂ ਉਹਦੇ ਵਿੱਚ ਸਹਿਯੋਗ ਦਿਓ। ਆਪਣੇ ਅਸੈਂਬਲੀ ਮੈਂਬਰਸ, ਲਾਅ ਮੇਕਰਸ ਨੂੰ ਨਾਅਰਾ ਦਿਓ, ਇਨਫ ਇਜ਼ ਇਨਫ, ਵੀ ਅਸੀਂ ਇਹ ਚੀਜ਼ਾਂ ਨਹੀਂ ਹੋਣਾ। ਕੈਲੀਫੋਰਨੀਆ ਨੂੰ ਕੈਲੀਫੋਰਨੀਆ ਰਹਿਣ ਦੀਏ, ਕ੍ਰਾਈਮ ਫੋਰਨੀਆ ਜਿਹੜਾ ਆ ਉਹ ਨਾ ਬਣ ਜਾਵੇ। ਇਸ ਦੇ ਲਈ ਆਪਾਂ ਜਦੋਜਹਿਦ ਨੂੰ ਜਿਹੜਾ ਉਹ ਜਾਰੀ ਰੱਖੀਏ। ਸੋ ਜਿੰਨੇ ਵੀ ਜਿਹੜੇ ਅਸੈਂਬਲੀ ਮੈਂਬਰਸ ਹੁਣ, ਕਿਉਂਕਿ ਅਪਰੋਪਰੀਏਸ਼ਨ ਕਮੇਟੀ 'ਚੋਂ ਬਿੱਲ ਪਾਸ ਹੋ ਗਿਆ ਹੈਗਾ, ਹੁਣ ਅੱਗੇ ਅਸੈਂਬਲੀ ਕੋ ਜਾਣਾ, ਸਾਰੇ ਅਸੈਂਬਲੀ ਮੈਂਬਰਾਂ ਨੂੰ ਇਦਾਂ ਦੀਆਂ ਜਿਹੜੀਆਂ ਵੀਡੀਓਜ਼ ਆ, ਕਿਤੇ ਸਮੈਸ਼ ਗ੍ਰੈਬ ਹੁੰਦਾ, ਉਹ ਰੋਬਰੀਜ਼ ਹੁੰਦੀਆਂ, ਉਹ ਸਾਰੀਆਂ ਉਹਨਾਂ ਨੂੰ ਈਮੇਲ ਕਰੋ ਤਾਂ ਕਿ ਉਹਨਾਂ ਦੇ ਉੱਤੇ ਅਸਰ ਹੋਵੇ। ਭਾਈ ਸਾਨੂੰ ਕੁਝ ਹੁਣ ਕਰਨਾ ਪੈਣਾ ਆ, ਨਾ ਕਿ ਆਪਾਂ ਸਮਾਲ ਬਿਜ਼ਨੈਸਸ ਨੂੰ ਦੱਬੀਏ। ਜੀ, ਇੱਥੇ ਹੀ ਹੁਣ ਸਮਾਪਤੀ ਕਰਦੇ ਹਾਂ। ਮੇਰੇ ਰਾਜਕਰਮਜੀਤ ਸਿੰਘ ਵੱਲੋਂ, ਤੇ ਹਰਜੋਤ ਸਿੰਘ ਵੱਲੋਂ, ਕੈਮਰਾਮੈਨ ਮਸੂਦ ਮੱਲੀ ਜੀ ਦੇ ਨਾਲ, ਸਤਿ ਸ਼੍ਰੀ ਅਕਾਲ।